अस्सलामुअलैकुम वरहमतुल्लाहि वबरकातुहू। ਅੱਜ ਦੇ ਇਸ ਬੇहद ਖਾਸ ਤਜਜ਼ੀਏ ਵਿੱਚ ਆਓ ਆਪਾਂ ਇੱਕ ਬਹੁਤ ਹੀ ਖੂਬਸੂਰਤ ਤੇ ਰੂਹਾਨੀ ਸਫ਼ਰ ਤੇ ਨਿਕਲਣ ਲੱਗੇ ਹਾਂ। ਇਹ ਤਜਜ਼ੀਆ ਸਾਨੂੰ ਲੈ ਕੇ ਜਾਵੇਗਾ ਹਜ਼ਰਤ ਜੀ ਫਕੀਰ ਤਾਬਿਸ਼ ਕਮਾਲ ਦੇ ਅਜ਼ੀਮ ਸ਼ਾਹਕਾਰ ਵੱਲ। ਇਹ ਸਿਰਫ ਸਾਡੀ ਆਮ ਸੋਚ ਤੋਂ ਕਿਤੇ ਅੱਤੇ ਦੀ ਗੱਲ ਹੈ। ਆਓ ਵੇਖੀਏ ਕਿ ਕਿਵੇਂ ਇੱਕ ਮਕਾਮੀ ਜ਼ੁਬਾਨ ਵਿੱਚ ਲਿਖਿਆ ਗਿਆ ਕਲਾਮ ਸਾਡੇ ਅੰਦਰ ਰੂਹਾਨੀਅਤ ਦੇ ਬਹੁਤ ਡੂੰਘੇ ਰਾਜ਼ ਖੋਲ ਦਿੰਦਾ ਹੈ। ਵੇਖਣ ਨੂੰ ਤੇ ਇਹ ਉਨਵਾਨ ਪਿਆਰ ਪੈਗਾਮ ਪੜਨ ਵਿੱਚ ਕਿੰਨਾ ਸਾਦਾ ਜਿਹਾ ਲੱਗਦਾ ਹੈ ਨਾ, ਜਿਵੇਂ ਇੱਕ ਮਾਂ ਦੇ ਨਾਲ ਲਿਖਿਆ ਹੋਇਆ ਮਨਜ਼ੂਮ ਖਤ ਹੋਵੇ, ਪਰ ਅਸਲ ਵਿੱਚ ਇਹ ਇਸ਼ਕੇ ਇਲਾਹੀ ਦਾ ਇੱਕ ਬਹੁਤ ਡੂੰਘਾ ਸਮੁੰਦਰ ਹੈ। ਹਜ਼ਰਤ ਜੀ ਫਕੀਰ ਤਾਬਿਸ਼ ਕਮਾਲ ਦੇ ਲਫ਼ਜ਼ਾਂ ਵਿੱਚ ਉਹ ਤਾਕਤ ਹੈ ਜੋ ਇਨਸਾਨ ਨੂੰ ਦੁਨਿਆਵੀ ਰਿਸ਼ਤਿਆਂ ਦੀ ਹੱਦ ਤੋਂ ਕੱਢ ਕੇ ਰੱਬ ਦੀ ਦਰਗਾਹ ਤੱਕ ਪਹੁੰਚਾ ਦਿੰਦੀ ਹੈ। ਇਹ ਜ਼ਾਹਿਰ ਤੋਂ ਬਾਤਨ ਵੱਲ ਇੱਕ ਕਮਾਲ ਦਾ ਸਫ਼ਰ ਹੈ। आज दे इस सफर दे पड़ाव कुछ इस तरह ने। पहला, दुनिया दे प्यार तो इश्क इलाही। दूजा, सूरत अल-फातिहा दा सूफियाना अक्स। तीजा, बिस्मिल्लाह ते हमदो सना। चौथा, रहमान ते रहीम दी रहमत। पंजवां, यौम हिसाब दा मालिक। ते आखिर विच कलामे विजदान दी अजमत। चलो बिना देर कीते शुरू करिए। पहला हिस्सा दुनियावी मोहब्बत तो इश्क इलाही यानी ज़ाहिरी रिश्तियां तो खालिक तक दा सफ़र। हज़रत जी फ़कीर ताबिश कमाल दा ए कलाम सच मनो सिर्फ एक ख़त नहीं है, ए ते मारिफत दा एक खुला बाब है। ए अल्फाज ज़ाहिरी रिश्तियां नू पार करके रब दी हमदो सना दा ओ नजराना बन जांदे ने जो साडी रूह नू सिद्धा मालिक नाल जोड़ दिंदे ने। किन्ना सोहना अंदाज है। ਹੁਣ ਆਂਦਿਆਂ ਦੂਜੇ ਹਿੱਸੇ ਵੱਲ, ਸੂਰਤੁਲ ਫਾਤਿਹਾ ਦਾ ਸੂਫੀਆਨਾ ਅਕਸ, ਜਿਹਦੇ ਵਿੱਚ 4 ਮਰਾਹਿਲ ਦਾ ਰੂਹਾਨੀ ਸਫ਼ਰ ਵਾਜ਼ੇ ਕੀਤਾ ਗਿਆ ਹੈ। ਇਹ ਸਫ਼ਰ ਦਰਅਸਲ 4 ਮਰਾਹਿਲ ਤੇ ਮਬਨੀ ਹੈ। ਸਭ ਤੋਂ ਪਹਿਲਾ ਮਰਹਲਾ ਹੈ ਇਬਤਿਦਾ ਯਾਨੀ ਬਿਸਮਿल्लाह, ਫਿਰ ਆਂਦੀ ਹੈ ਹਮਦੋ ਸਨਾ ਅਲਹਮਦੁਲਿल्लाह ਰੱਬਿਲ ਆਲਮੀਨ। ਤੀਜੇ ਮਰਹਲੇ ਵਿੱਚ ਅਰ-ਰਹਿਮਾਨ ਅਰ-ਰਹੀਮ ਦੀ ਲੰਬੀ ਤੇ ਖਾਸ ਰਹਿਮਤ ਦਾ ਜ਼ਿਕਰ ਮਿਲਦਾ ਹੈ ਤੇ ਚੌਥਾ ਮਰਹਲਾ ਹੈ ਹਕੀਕਤ ਦਾ ਦਿਨ ਯਾਨੀ ਮਾਲਿਕ ਯੌਮਿद्दीन। ਇਹ ਰੂਹਾਨੀ ਤਰੱਕੀ ਦਾ ਰਸਤਾ ਬੜੀ ਆਸਾਨ ਜ਼ੁਬਾਨ ਵਿੱਚ ਪਰੋਇਆ ਗਿਆ ਹੈ। ਤੀਜਾ ਹਿੱਸਾ ਬਿਸਮਿल्लाह ਤੇ ਹਮਦੋ ਸਨਾ, ਜੋ ਹਰ ਅਮਲ ਦੀ ਬੁਨਿਆਦ ਤੇ ਰੱਬ ਦੀ ਤਾਰੀਫ ਹੈ। अच्छा जरा इस सोने पंजाबी बोलते गौर करियो। चल खामे बिस्मिल्लाह करिए ना मालिक दा लइए। खामा यानी कलम। हजरत जी फकीर ताबिश कमाल कलम नू शुरू तो ही रब दी रजा दे बिल्कुल ताबे कर दिंदे ने। स्याही दा पहला कतरा ही मालिक दे नाम नाल शुरू हुंदा है। यही ते सूफियां दा वड्डा राज है कि कोई काम भी रब दी याद तो बगैर ना होवे। बिस्मिल्लाह तो बाद आंदा है हमद दा मुकाम। सब तारीफां दो आलम दे खालिक ताएं। ਇਹ ਬਿਲਕੁਲ ਅਲਹਮਦੁਲਿल्लाह ਰੱਬਿਲ ਆਲਮੀਨ ਦਾ ਸੂਫੀਆਨਾ ਅਕਸ ਹੈ। ਕਿੰਨਾ ਖੂਬਸੂਰਤ ਬਿਆਨ ਹੈ ਕਿ ਦੋਨੋਂ ਜਹਾਨਾਂ ਵਿੱਚ ਜਿਹੜੀ ਵੀ ਸ਼ੈ ਤਾਰੀਫ ਤੇ ਕਾਬਿਲ ਹੈ, ਉਹਦੀ ਤਾਰੀਫ ਅਸਲ ਵਿੱਚ ਉਸੇ ਇੱਕ ਖਾਲਿਕ ਦੀ ਤਾਰੀਫ ਹੈ। ਬੰਦਾ ਆਪਣੇ ਆਪ ਨੂੰ ਮਿਟਾ ਕੇ ਸਭ ਕੁਝ ਰੱਬ ਦੇ ਹਵਾਲੇ ਕਰ ਦਿੰਦਾ ਹੈ। ਅੱਗੇ ਵਧਣ ਤੋਂ ਪਹਿਲਾਂ ਇੱਕ ਲਫ਼ਜ਼ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ ਤੇ ਉਹ ਹੈ ਸੁੰਦਰਬਨ। ਇਸ ਦਾ ਮਤਲਬ ਹੈ ਇਸ ਦੁਨੀਆ ਦੀ ਖੂਬਸੂਰਤੀ, ਦਿਲਕਸ਼ੀ ਤੇ ਭੁੱਲ ਭੁਲਈਆਂ ਜਿੱਥੇ ਇਨਸਾਨ ਅਕਸਰ ਗੁੰਮ ਹੋ ਜਾਂਦਾ ਹੈ, ਪਰ ਉਸ ਸੁੰਦਰਬਨ ਦੇ ਵਿੱਚੋਂ ਹੀ ਉਸ ਸਿਰਾਤੇ ਮੁਸਤਕੀਮ ਲੰਘਦਾ ਹੈ ਜਿਹੜਾ ਸਿੱਧਾ ਰੱਬ ਤੱਕ ਪਹੁੰਚਾਉਂਦਾ ਹੈ। ਵੇਖੋ ਦੁਨੀਆ ਦੇ ਇਸ ਸੁੰਦਰਬਨ ਵਿੱਚ ਰੰਗ ਰੂਪ ਬਹੁਤ ਕਸ਼ਿਸ਼ ਰੱਖਦੇ ਨੇ, ਪਰ ਹਜ਼ਰਤ ਜੀ ਫਕੀਰ ਤਾਬਿਸ਼ ਕਮਾਲ ਦਾ ਇਹ ਕਲਾਮ ਰੂਹ ਨੂੰ ਭਟਕਣ ਤੋਂ ਬਚਾਉਂਦਾ ਹੈ ਤੇ ਸਾਡੇ ਲਈ ਇੱਕ ਨਿਸ਼ਾਨੇ ਰਾਹ ਬਣ ਜਾਂਦਾ ਹੈ ਤਾਂ ਕਿ ਆਪਾਂ ਭੁੱਲ ਭੁਲੀਆਂ ਚੋਂ ਨਿਕਲ ਕੇ ਖਾਲਿਕ ਤੱਕ ਜਾਣ ਵਾਲਾ ਸਿੱਧਾ ਰਸਤਾ ਫੜ ਲਈਏ। ਚੌਥਾ ਹਿੱਸਾ रहमान ते रहीम दी रहमत यानी लामहदूद ते खास मेहरबानी। आओ हुण रहमान ते रहीम दा फर्क समझिए। रहमान जिस दी मेहर सब लई आम है, भावें कोई मोमिन है या काफिर, दुनिया विच सब नू मिलदी है। ते रहीम जो आखरत विच अपने मन्नन वालियां ते खास रहम फरमाएगा। जिवें हजरत जी फकीर ताबिश कमाल ने फरमाया है, सब तो वध रहमन रहीम है रहमत वाला साईं। इदों वड्डी तसल्ली रूह नूं होर की मिल सकदी है कि साडा मालिक किन्ना मेहरबान है। पंजवां हिस्सा यौम हिसाब का मालिक, रोज़े जज़ा ते अदल। हुण हकीकत दे दिन वल वेखिए। हशर दिहाड़े दा ओ मालिक सबना नूं रंग लावे। ए दरअसल मालिक यौमुद्दीन दी तशरीह है, जदों हर अमल दा पूरा पूरा इंसाफ होवेगा ते ओ खालिक अपने अदल और रहमत नाल सब नूं उन्हां दे अमलां दा रंग दे देगा। हजरत जी फकीर ताबिश कमाल ਦੇ ਲਫ਼ਜ਼ਾਂ ਨੇ ਇਸ ਸਚਾਈ ਨੂੰ ਬਹੁਤ ਹੀ ਵਾਜ਼ੇ ਰੂਪ ਵਿੱਚ ਸਾਡੇ ਸਾਹਮਣੇ ਰੱਖ ਦਿੱਤਾ ਹੈ। ਤੇ ਆਖਰੀ ਹਿੱਸਾ ਕਲਾਮੇ ਵਿਜਦਾਨ ਦੀ ਅਜ਼ਮਤ
ਤੇ ਤਜੱਲੀਆਤ ਇਲਾਹੀ ਦਾ ਤਸਲਸੁਲ। ਕੁਰਾਨੇ ਪਾਕ ਦੀ ਆਇਤ ਕੁਲ ਯੌਮਿਨ ਹੁਆ ਫੀ ਸ਼ਾਨ ਦਾ ਪੰਜਾਬੀ ਵਿੱਚ ਕਿੰਨਾ ਸੋਹਣਾ ਇਜ਼ਹਾਰ ਹੈ। ਹਰ ਦਮ ਉਸ ਦੀ ਸ਼ਾਨ ਨਿਰਾਲੀ, ਹਰ ਦਮ ਭੇਸ ਵਟਾਵੇ। ਯਾਨੀ ਖਾਲਿਕ ਦੀ ਕੁਦਰਤ ਦਾ ਅਸਰ ਕਦੇ ਰੁਕਦਾ ਨਹੀਂ, ਨਾ ਹੀ ਉਹ ਫਾਰਿਗ ਹੁੰਦਾ ਹੈ। ਹਰ ਲਮਹਾ ਇੱਕ ਨਵੀਂ ਤਜੱਲੀ, ਇੱਕ ਨਵਾਂ ਰੂਪ। ਰੱਬ ਦੀ ਸ਼ਾਨ ਤੇ ਕੁਦਰਤ ਲਗਾਤਾਰ ਵੱਧਦੀ ਤੇ ਨਿਖਰਦੀ ਹੈ ਤੇ ਇਹੀ ਤੇ ਅਸਲੀ ਮਾਰਫਤ ਹੈ। ਤੇ ਸੱਜਣੋ, ਸਾਡੇ ਸਾਹਮਣੇ ਵਾਜ਼ਿਹ ਹੋ ਗਿਆ ਹੈ ਕਿ ਪਿਆਰ ਪੈਗਾਮ ਕੋਈ ਮਾਮੂਲੀ ਲਫ਼ਜ਼ਾਂ ਦੇ ਜੋੜ ਨਹੀਂ ਹੈ। ਹਜ਼ਰਤ ਜੀ ਫਕੀਰ ਤਾਬਿਸ਼ ਕਮਾਲ ਨੇ ਕੁਰਾਨ ਦੀ ਅਜ਼ਮਤ ਨੂੰ ਤੇ ਉਹਦੀ ਵਸਅਤ ਨੂੰ ਪੰਜਾਬੀ ਜ਼ਬਾਨ ਦੇ ਸੂਫੀਆਨਾ ਕਲਾਮ ਵਿੱਚ ਢਾਲ ਕੇ ਇੱਕ ਅਜ਼ੀਮ ਸ਼ਾਹਕਾਰ ਪੈਦਾ ਕੀਤਾ ਹੈ। ਇਹ ਉਹ ਇਲਮ ਹੈ ਜੋ ਸਿੱਧਾ ਦਿਲਾਂ ਤੇ ਉਤਰਦਾ ਹੈ ਤੇ ਰੂਹ ਨੂੰ ਜਗਾ ਦਿੰਦਾ ਹੈ। ਆਖਿਰ ਤੇ ਆਓ ਸਾਰੇ ਮਿਲ ਕੇ ਇਸ ਗੱਲ ਤੇ ਗੌਰ ਕਰੀਏ, ਮਕਾਮੀ ਜ਼ਬਾਨਾਂ ਤੇ ਸੂਫੀਆਨੀ ਕਲਾਮ ਸਾਡੇ ਰੂਹਾਨੀ ਤਾਲੁਕ ਨੂੰ ਕਿਵੇਂ ਮਜ਼ੀਦ ਗਹਿਰਾ ਕਰਦੇ ਨੇ। ਜਦੋਂ ਰੱਬ ਦਾ ਪੈਗਾਮ ਸਾਡੀ ਆਪਣੀ ਬੋਲੀ ਵਿੱਚ ਮਿਲਦਾ ਹੈ ਤੇ ਉਹ ਦਿਲ ਦੇ ਸਭ ਤੋਂ ਨੇੜੇ ਹੁੰਦਾ ਹੈ। ਐਂਡ ਪੇ ਇਹ ਮਾਲੂਮਾਤ ਤੁਹਾਨੂੰ ਸਪਿਰਿਚੁਅਲ ਯੂਨੀਵਰਸਿਟੀ ਆਫ ਪਾਕਿਸਤਾਨ ਦੇ ਤਰਫੋਂ ਪੇਸ਼ ਕੀਤੀ ਜਾਂਦੀ ਹੈ।